ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਜੀ ਰਮਨੀਕ ਕੌਰ ਜੀ, ਤੁਹਾਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਔਰ ਨਾਲ ਦੀ ਨਾਲ ਸਾਰਿਆਂ ਨੂੰ ਸੱਜਣਾ ਮਿੱਤਰਾਂ, ਪਿਆਰਿਆਂ ਬੇਲੀਆਂ, ਸਹੇਲੀਆਂ ਨੂੰ ਸਾਡੇ ਪ੍ਰੋਗਰਾਮ ਨਜ਼ਰੀਆ ਦੀ ਸਮੁੱਚੀ ਟੀਮ ਵੱਲੋਂ ਜੀ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਖਾਲਸਾ ਹੀ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਵੀ ਲੱਖ ਵਧਾਈਆਂ। ਬਿਲਕੁਲ ਜੀ, ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ ਤੇ ਕੌਮੀ ਜੋੜ ਮੇਲਾ ਹੈ ਔਰ ਬਹੁਤ ਵੱਡਾ ਜੋੜ ਮੇਲਾ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਇਕੱਠੀਆਂ ਹੁੰਦੀਆਂ ਔਰ ਉੱਥੇ ਆ ਕੇ ਜਿਹੜਾ ਕਿ ਐਸਾ ਇੱਕ ਰੂਹ ਨੂੰ ਸਕੂਨ ਦੇਣ ਵਾਲਾ ਇਕੱਠ ਦੇਖਦੀਆਂ ਔਰ ਉੱਥੇ ਹੋਲੀ ਨੂੰ ਮਰਦਾਵੇਂ ਰੂਪ ਦੇ ਵਿੱਚ ਮਨਾਉਂਦੀਆਂ ਹੋਈਆਂ ਹੋਲਾ ਮਹੱਲਾ ਮਨਾਉਂਦੀਆਂ ਔਰ ਇਸ ਹੋਲੇ ਮਹੱਲੇ ਦੀਆਂ ਵੀ ਬਹੁਤ ਮੁਬਾਰਕਾਂ। ਹੋਲੀ ਦਾ ਕੀ ਪਲਾਨ ਫਿਰ ਤੁਹਾਡਾ? ਮੈਂ ਤਾਂ ਹੋਲੀ ਦੇ ਗਾਣੇ ਸੁਣਨੇ ਆ। ਹਾਂ, ਜਿੱਦਾਂ ਦੂਰਦਰਸ਼ਨ ਤੇ ਬਹੁਤ ਸਾਰੇ ਗਾਣੇ ਆਉਂਦੇ ਹੁੰਦੇ ਆ ਰੰਗੋਲੀ ਚ। ਜਿੱਦਾਂ ਹੋਲੀ ਹੋਈ ਨਾ, ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈ, ਰੰਗੋਂ ਮੇ ਰੰਗ ਮਿਲ ਜਾਤੇ। ਆਪਾਂ ਨਹੀਂ ਲਾਉਣੇ ਇੱਥੇ ਹਿੰਦੀ ਗਾਣੇ। ਓਏ ਹੋਏ, ਨਹੀਂ ਲਾਉਣੇ ਨਹੀਂ, ਮੈਂ ਸੁਣਨੇ ਗਿਆ। ਅੱਛਾ। ਹਾਂ, ਦੂਰਦਰਸ਼ਨ ਲੱਭਣਾ, ਮੈਂ ਸਰਚ ਕਰਨਾ ਹੈ ਆਨਲਾਈਨ। ਓਏ ਹੋਏ, ਆਨਲਾਈਨ ਉੱਤੇ DTH ਤੇ ਫਿਰ ਰੇਡੀਓ ਵੀ ਸੁਣੋਗੇ ਜਿੱਥੇ ਕਦੇ ਕੰਮ ਕਰਦੇ ਸੀ? ਓਏ ਹੋਏ ਉੱਥੇ ਮੈਂ ਕਿਹਾ ਪੁੱਛ, ਉੱਥੇ ਵੀ ਗਾਣੇ ਚੱਲਣੇ ਆ। ਹੋਲੀ ਕਹਿਣਾ ਸੰਗ ਖੇਲੀ ਤੂੰ ਬਥੇਰੀ, ਸਾਡੇ ਵਾਰੀ ਰੰਗ ਮੁੱਕਿਆ। ਅੱਛਾ, ਮਤਲਬ ਉਹਦੀ ਪੁਰਾਣੇ ਦਿਨ ਚੇਤਾ ਕਰਨੇ ਆ। ਪੁਰਾਣੇ ਦਿਨ ਚੇਤੇ ਕਰਨੇ ਆ ਜੀ, ਤੇ ਆਪਾਂ ਦੋਨਾਂ ਨੇ ਕਿਉਂ ਕਰਨੇ ਆ? ਖੈਰ ਤੂੰ ਤਾਂ ਬਹੁਤ ਪੁਰਾਣੀ ਐ, ਤੈਨੂੰ ਤਾਂ ਚੇਤੇ ਵੀ ਨਹੀਂ ਹੋਣੇ ਵੀ ਉਹ ਕਿਹੜੇ ਦਿਨ ਸੀ ਤੇਰੇ ਵਾਰੀ ਹੋਲੀ ਦੇ। ਲੈ ਤੇ ਲਓ ਜੀ, ਅਸੀਂ ਆਪਣੇ ਹੋਲੀ ਦੇ ਪਕਾਨਾ ਮਾਰ ਕੇ ਨਾ ਐਸੇ ਉਹਦਾ ਮੂੰਹ ਦੇਖ ਤੇਰਾ ਕੈਸਾ ਹੈ, ਕਿੱਦਾਂ? ਜਿੱਦਾਂ ਆਪਾਂ ਦੇਖਿਆ ਕਦੇ, ਜਿੱਦਾਂ ਕਰਿਆਨੇ ਤੇ ਲੈਣ ਗਏ ਸਮਾਨ ਕਦੀ ਕਿਸੇ ਦੁਕਾਨਦਾਰ ਦੇ ਕੋਲੋਂ, ਦੱਸ ਦਿੰਨੇ ਆ ਵੀ ਤੇਰਾ ਮੂੰਹ ਕਿੱਦਾਂ ਦਾ, ਕਰਿਆਨੇ ਦੀ ਦੁਕਾਨ ਤੇ ਤਾਂ ਪਹੁੰਚ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਪਹੁੰਚ ਗਈ ਮੈਂ ਕਰਿਆਨੇ ਦੀ ਦੁਕਾਨ ਤੇ ਹੁਣ। ਆਏ ਹਾਏ ਹੋਲੀ ਵਾਲਾ ਹੋਵੇ ਦਿਨ, ਤੇ ਮੈਂ ਕਹਾਂ ਜੀ ਉਹਨਾਂ ਨੇ ਨਿੱਕੀਆਂ ਨਾ ਬੋਰੀਆਂ ਜੀਆਂ ਹੁੰਦੀਆਂ। ਅੱਛਾ। ਉਹ ਹੁੰਦੇ ਬੋਰੇ ਜਿਹੇ ਛੋਟੇ ਝੋਲਾ ਟਾਈਪ ਦੇ, ਤੇ ਉਹਨਾਂ ਨੂੰ ਐ ਨਾ ਉੱਤੋਂ ਗੋਲ ਜਿਹਾ ਮੋੜ ਕੇ ਦੇਗੇ, ਵਿੱਚੋਂ ਰੰਗ ਦੀਆਂ ਇਹਦਾ ਢੇਰੀਆਂ ਦੀਆਂ ਬਣੀਆਂ ਹੁੰਦੀਆਂ, ਗੋਲ ਜਿਹੇ ਪਹਾੜ ਵਾਂਗੂ ਨਾ। ਹਾਂ, ਉਹ ਤੋਂ ਤਿੱਖੀ ਜਿਹੀ ਨਿਕਲੀ ਹੁੰਦੀ ਨਾ, ਉਹਦੇ ਛੋਟੀ ਜੀ ਬਣਾਈ ਹੁੰਦੀ ਹੈ। ਉਹਦੇ ਵਿੱਚ ਪਾਉਂਦੇ ਦਾ ਬੰਬੂ ਪਾ ਕੇ, ਤੁਹਾਨੂੰ ਇੱਕ ਪਲਾਸਟਿਕ ਦੀ ਥੈਲੀ ਜਿਹਦੇ ਵਿੱਚ ਫੂਕ ਮਾਰ ਕੇ ਵਿੱਚ ਰੰਗ ਪਾ ਕੇ, ਉੱਤੇ ਉਹ ਰਬੜ ਪਾ ਕੇ, 10 ਰੁਪਏ ਦਾ ਜਿੰਨੇ ਦਾ ਵੀ ਤੁਸੀਂ ਲੈਣਾ, ਉੱਤੇ ਰਬੜ ਪਾ ਕੇ ਤੁਹਾਨੂੰ ਦੇ ਦਿੰਦੇ ਆ। ਤੇ ਜਿਹੜੀ ਉੱਪਰ ਉਸ ਲਿਫਾਫੇ ਦੇ ਰਬੜ ਪਾ ਕੇ ਜੂੜੀ ਜੀ ਨਹੀਂ ਬਣਦੀ, ਕਹਿ ਦੋ ਉਹਦੇ ਵਰਗਾ ਮੂੰਹ ਆ ਤੇਰਾ। ਬਿਲਕੁਲ ਠੀਕ ਹੈ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਹਾਂਜੀ, ਗੁਬਾਰਾ ਜਦੋਂ ਫਟ ਜਾਂਦਾ ਆ, ਐ ਨਿਸ਼ਾਨੇ ਤੇ ਤੀਰ ਨਹੀਂ ਲੱਗਦਾ, ਉਸ ਤੋਂ ਬਾਅਦ ਉਸ ਫਟੇ ਗੁਬਾਰੇ ਦਾ ਕੀ ਕਰਦੇ ਆ? ਓਏ ਉਹਦੀਆਂ ਆਪਾਂ ਨਿੱਕੀਆਂ ਭੂਪੜੀਆਂ ਜਿਹੀਆਂ ਬਣਾਈ ਦੀਆਂ। ਉਹਦੇ ਵਰਗਾ ਮੂੰਹ ਆ ਤੁਹਾਡਾ। ਵੈਰੀ ਗੁੱਡ ਬੇਟਾ। ਜਦੋਂ ਗੋਲਕੀਪਰ ਨਾ ਗੋਲਾਂ ਦੇ ਵਿੱਚ ਨਾ ਖੜਾ ਹੋਵੇ, ਉਦੋਂ ਗੋਲ ਕਰਨ ਦੀ ਕੋਸ਼ਿਸ਼ ਨਾ ਕਰੋ। ਅੱਛਾ। ਹਾਂ, ਤੇ ਤੁਸੀਂ ਉਹ ਪਾਪੜੀਆਂ ਜੀ ਜਦੋਂ ਬਣਾ ਲੈਂਦੇ ਆਪਾਂ, ਭੂਪੜੀਆਂ ਜੀ ਦਾ ਫਲਾ ਕੇ ਅੰਦਰੋਂ ਮੱਥੇ ਤੇ ਮਾਰਿਆ ਕਦੀ? ਨਹੀਂ, ਇਹਦਾ ਪਤਾ ਉਹਨੂੰ ਕਰੀਦਾ ਇਹਦਾ, ਛੋਟਾ ਜਿਹਾ ਖਿੱਚ ਕੇ ਗੋਲ ਜਿਹਾ ਬਣਾ ਕੇ ਐ ਘਮਾਈਦਾ ਗੰਢ ਜੀ ਦੇਈਦੀ ਆ। ਉਹ ਗੰਢ ਦੇ ਥੱਲੇ ਨੀ ਕੋਈ ਚੀਜ਼ ਲੱਭਦੀ ਹੁੰਦੀ, ਗੁੱਤ ਵਰਗੀ। ਉਦਾਂ ਦਾ ਮੂੰਹ ਆ ਤੇਰਾ। ਗੱਲਾਂ ਕਰਦੀ ਤੇ ਹੋਲੀ ਖੇਡਣ ਆ ਗਈ ਤੂੰ ਮੇਰੇ ਨਾਲ।
ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਪੈਸੇ ਤੁਹਾਨੂੰ ਬਰਾਬਰ ਮਿਲਦੇ ਨੇ। ਮੈਨੂੰ ਹਾਂ ਕਾਹਦੇ ਲਈ? ਆਹੀ ਬੋਲਣ ਦੇ, ਹੋਰ ਕਾਹਦੇ? ਮੈਂ ਹੀ ਹੋਰ ਹਰ ਵੇਲੇ ਬੋਲਾਂ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਹੋ ਤੁਸੀਂ। ਮੈਂ ਤਾਂ ਅਰਦਾਸਾਂ ਕਰਦਾ ਕੀ ਮੇਰੇ ਦੁੱਗਣੇ ਹੋ ਜਾਣ। ਅੱਛਾ ਹੋਰ ਮੇਰੇ ਨਿਕਲ ਜਾਣ। ਹਾਂ ਤੇਰਾ ਕਿਤੇ ਨਾ ਅਗਲੇ ਕਾਰੀ ਦੇਣ। अच्छा होली के दिन दिल मिल जाते हैं, रंगों में रंग खिल जाते हैं। ज्यादा बोलने ਦੀ ਲੋੜ ਨਹੀਂ ਹੈਗੀ, ਸਮਝੇ ਨਾ? ਨਾਲੇ ਕਿ ਨਹੀਂ ਬੋਲ, ਨਾਲੇ ਕਿ ਨਾ ਬੋਲ, ਮੈਨੂੰ ਤਾਂ ਤੇਰਾ ਨਹੀਂ ਸਮਝ ਲੱਗਦੀ। ਆਹੋ ਹਾਂ ਲਓ ਜੀ, ਗੱਲ ਕਰਦੇ ਹਾਂ ਹੋਲੀ ਦੇ ਦਿਨ ਦੀ। ਹੋਲੀ ਦੇ ਦਿਨਾਂ ਦੇ ਵਿੱਚ ਆਪਣਾ ਹੀ ਸਵਾਦ ਹੁੰਦਾ ਸੀ। ਹਾਂਜੀ, ਰੰਗ ਲੈ ਕੇ ਆਉਣਾ, ਰੰਗ ਲਾਉਣਾ, ਸੋਚਣਾ ਪਹਿਲਾਂ ਤਾਂ ਯਾਰ ਕਿਹਦੇ ਲਾਈਏ, ਕਿਉਂਕਿ ਜਿਹਦੇ ਰੰਗ ਲਾਇਆ ਉਹਨੇ ਚਪੇੜਾਂ ਵੀ ਮਾਰਨੀਆਂ ਹੁੰਦੀਆਂ। ਜਿਹੜੀ ਗੱਲ ਕੀਤੀ ਨਾ ਤੁਸੀਂ ਗਾਣੇ ਤੋਂ ਪਹਿਲਾਂ, ਆਪਣਾ ਕੋਈ ਯਾਦਗਾਰ ਲਮਹਾ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ? ਮੈਂ ਕਿਹਾ ਜੀ ਬਿਲਕੁਲ ਸਾਂਝੇ ਕਰਨੇ ਚਾਹਾਂਗੇ। ਹੋਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹਾਂਜੀ ਅਸੀਂ ਆਪਣੀ ਸੂਝ-ਬੂਝ ਦੇ ਅਨੁਸਾਰ ਤਿਆਰੀ ਕਰ ਲੈਂਦੇ ਸੀ, ਨਹਾਉਣਾ ਬੰਦ ਕਰ ਦਿੰਦੇ ਹੁੰਦੇ ਸੀ। ਅੱਛਾ ਯਾਰ ਫਾਇਦਾ ਕੀ ਆ? ਕੱਲ ਨੂੰ ਹੋਲੀ, ਹੋਲੀ ਦੇ ਵਾਲੇ ਦਿਨ ਜਿਹੜਾ ਨਹਾਉਂਦਾ ਸੀ ਨਾ ਉਹਨੂੰ ਮੰਦਬੁੱਧੀ ਕਿਹਾ ਜਾਂਦਾ ਸੀ, ਕਿਉਂਕਿ ਨਹਾ ਕੇ ਬਾਹਰ ਨਿਕਲਣਾ ਅਕਸਰ ਮੇਰੇ ਨਾਲ ਇਦਾਂ ਹੁੰਦਾ ਸੀ। ਅੱਛਾ ਮੈਂ ਹੋਲੀ ਵਾਲੇ ਦਿਨ ਛੁੱਟੀ ਹੋਣੀ, ਮਾਂ ਨੇ ਕਹਿਣਾ ਵੀ ਚੱਲ ਇਹਨੂੰ ਨਲਾ ਦਈਏ, ਹਾਂਜੀ, ਤੇ ਨਲੋ ਕੇ ਐ ਚੰਗੇ ਤਰੀਕੇ ਨਾਲ ਤਿਆਰ ਬਿਆਰ ਹੋ ਕੇ ਬਹਿਣਾ, ਤੇ ਨਾਲੇ ਮੇਰਾ ਯਾਰ ਜਿਗਰੀ ਸੋਮਾ ਉਹਨੇ ਆ ਜਾਣਾ। ਵੈਸੇ ਗੱਲ ਕਵਾਂ, ਹਾਂ ਤੁਸੀਂ ਵੀ ਫਿਰ ਮੰਦਬੁੱਧੀ ਸੀ? ਤੇ ਮੈਂ ਤਾਂ ਮੰਨਦਾ ਉਸ ਘਟਨਾ ਨੂੰ, ਤਾਂ ਹੀ ਤਾਂ ਮੈਂ ਆਪਣੀਆਂ ਨਵੀਆਂ ਖੋਜਾਂ ਕੀਤੀਆਂ। ਹਾਂ ਤੇ ਮੈਂ ਫਿਰ ਨਾ ਮੈਂ ਉਹਦੀਆਂ ਮਿਹਨਤਾਂ ਕਰਨੀਆਂ ਕਿ ਓਏ ਜ਼ੋਮਿਆ ਨਾ ਕਰ, ਓਏ ਨਾ ਕਰ, ਓਏ ਸਾਡੇ ਨਲਕੇ 'ਚ ਪਾਣੀ ਘੱਟ ਆ, ਮੈਨੂੰ ਪਹਿਲਾਂ ਪਾਣੀ ਤਾਂ ਲਿਆਉਣ ਲਈ ਆਪ ਕਈ ਵਾਰ ਤਾਂ ਢਾਉਣਾ ਪੈਂਦਾ, ਨਾ ਕਰੇ ਕੰਮ, ਪਰ ਨਲਕੇ ਨਾਲ ਸਟਰਗਲ ਕਰਨਾ ਪੈਂਦਾ। ਹਾਂ ਉਸ ਪੇ ਦੇ ਪੁੱਤ ਨੇ ਮੰਨਣਾ ਨਹੀਂ, ਮੈਨੂੰ ਰੰਗ ਲਾ ਕੇ ਜਾਣਾ, ਨਾਲੇ ਮਾਂ ਤੋਂ ਜੁੱਤੀਆਂ ਖਾਣੀਆਂ, ਮੁੜ ਕੇ ਕੱਪੜੇ ਖਰਾਬ ਕਰਨੇ, ਨਹਾਉਣਾ ਵੀ ਐ, ਦੋਹਰੀ ਵਾਰੀ ਨਹਾਉਣਾ, ਤੈਨੂੰ ਨਹੀਂ ਪਤਾ ਕਿਹਦਾ ਤਸ਼ੱਦਦ ਆ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ ਨਜ਼ਰੀਆ, ਤੇ ਗੱਲ ਕਰ ਰਹੇ ਹਾਂ ਹੋਲੀ ਦੇ ਦਿਨਾਂ ਦੀ। ਹੋਲੀ ਦੇ ਦਿਨਾਂ ਦੇ ਵਿੱਚ ਇੱਕ ਸਾਨੂੰ ਹੋਰ ਵੀ ਚੀਜ਼ ਦੇਖਣ ਨੂੰ ਮਿਲਦੀ ਹੁੰਦੀ ਸੀ, ਉਦੋਂ ਅਸੀਂ ਉਸ ਚੀਜ਼ ਦਾ ਅਭਿਆਸ ਨਹੀਂ ਸੀ ਕੀਤਾ। ਕੀ ਭਲਾ? ਹੋਲੀ ਵਾਲੇ ਦਿਨ ਹਨਾ ਬਿਜਣਾ ਭਈਆਂ ਨੇ ਨੱਚਣ ਆਉਣਾ ਸ਼ਾਮ ਨੂੰ ਹਨਾ, ਤੇ ਬੜਾ ਉਹਨਾਂ ਨੇ ਕਰਨਾ ਤਾਰਾ ਰਾ 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 ਜੁਗੀਰਾ ਸਾਰਾ ਰਾ ਰਾ, ਉਹ ਜੋ ਵੀ ਤੈਨੂੰ ਪਤਾ ਬਗੈਰ ਤੁਹਾਡੇ ਤਾਂ ਫਿਰ ਆਪਣੇ ਸਕਿਆਂ ਦੇ ਵਿੱਚ ਤੇ ਉਹ ਬੜਾ ਦੇਖਣਾ, ਉਹਨਾਂ ਨੇ ਬੁੜੀਆਂ ਬਣ ਕੇ ਆਉਣਾ, ਠੀਕ ਹੈ ਨਾ, ਤੇ ਅਸੀਂ ਉਹ ਦੇਖਣਾ। ਇੱਕ ਨੇ ਨਾ ਜਿਹਦਾ ਘੋੜਿਆ ਜਿਹਾ ਲੈ ਕੇ ਆਉਣਾ, ਵਿੱਚ ਡਾਂਸ ਕਰਨਾ, ਇੱਕ ਵੱਖਰੀ ਕਲਾ ਦੇਖਣ ਨੂੰ ਮਿਲਣੀ ਸਾਨੂੰ, ਠੀਕ ਹੈ ਨਾ, ਤੇ ਅਸੀਂ ਥੜੇ ਤੇ ਬਹਿਣਾ ਜਾ ਕੇ, ਕਿਉਂਕਿ ਸਾਡਾ ਆਪਣਾ ਹੋਲੀ ਦਾ ਇੰਜੋਇਮੈਂਟ ਖਤਮ ਹੋ ਚੁੱਕੀ ਹੁੰਦੀ ਸੀਗੀ। ਨਹਾਉਣ ਤੋਂ ਬਾਅਦ ਵੀ ਗੱਲਾਂ ਲਾਲ ਨੀਲੀਆਂ ਪੀਲੀਆਂ ਦਿਖਾਈ ਦਿੰਦੀਆਂ ਹੁੰਦੀਆਂ ਸੀਗੀਆਂ, ਠੀਕ ਹੈ ਜੀ, ਤੇ ਕਈ ਪੱਕੇ ਰੰਗਾਂ ਦੇ ਨਾਲ ਜਿਹੜੇ ਹੋਲੀ ਖੇਡਣ ਦੇ ਸ਼ੌਕੀਨ ਹੁੰਦੇ ਸੀਗੇ, ਤੇ ਪੱਕੇ ਰੰਗ ਫਿਰ ਉਹਨਾਂ ਦੇ ਚੜੇ ਹੁੰਦੇ ਸੀਗੇ, ਤੇ ਹਫਤਾ ਤਾਂ ਕਈ ਵਾਰ ਕਮੀਜ਼ਾਂ ਤੋਂ ਵੀ ਨਹੀਂ ਸੀ ਉਤਰਦੇ ਹੁੰਦੇ, ਮੂੰਹ ਤੋਂ ਵੀ ਨਹੀਂ, ਤੇ ਬਦਰੰਗੇ ਜੇ ਹੋਏ ਫਿਰਨਾ, ਤੇ ਉੱਥੇ ਫਿਰ ਦੇਖਣਾ ਕਿ ਉਹ ਭਈਏ ਕੀ ਕਰਦੇ ਕੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਹਾਂ ਦੇਖੋ, ਗੱਲ ਇਹ ਹੈ ਕਿ ਅਸੀਂ ਤਾਂ ਸਮਝਦੇ ਸੀ ਕਿ ਭਈਏ ਬਸ ਨਾਚ ਗਾਣਾ ਕਰਕੇ ਚੱਲ ਜਾਣਗੇ, ਅੱਛਾ ਹਨਾ ਜੀ, ਤੇ ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਨਾਚ ਗਾਣਾ ਦਿਖਾ ਕੇ ਸਾਨੂੰ ਇੰਨਾ ਭਰਮਾ ਲੈਣਗੇ ਕਿ ਇਹ ਪੱਕੇ ਡੇਰੇ ਪੰਜਾਬ ਚ ਲਾ ਲੈਣਗੇ। ਅੱਛਾ ਲਓ ਜੀ, ਇਹਨਾਂ ਨੇ ਐਸੇ ਪੱਕੇ ਡੇਰੇ ਲਾਇਆ ਕਿ ਸਾਡੇ ਵਾਲੇ ਜਵਾਕ ਜਿਹੜੇ ਆ ਨਾ, ਇਹ ਹੋਲੀਆਂ ਖੇਡਣ ਦੇ ਲਈ ਮੋਟਰਸਾਈਕਲਾਂ ਤੇ ਚੜ ਕੇ, ਜੀਪਾਂ ਤੇ ਚੜ ਕੇ, ਕਾਰਾਂ ਤੇ ਚੜ ਕੇ ਸ਼ਹਿਰਾਂ ਦੇ ਵਿੱਚ ਜਾਣ ਲੱਗ ਪਏ।
ਉੱਥੇ ਜਾ ਕੇ ਕਰਨ ਢੋਲ ਲੈ ਕੇ ਬਕਾਇਦਾ ਰੋਲਾ ਪਾ ਵੀ ਕਿਹੜੇ ਤੁਹਾਡੀ ਨਾਲੇ ਹਥਿਆਰ ਪੂਰੇ ਹਨਾ, ਰੰਗ ਵੀ ਪੱਕੇ ਤੇ ਆਂਡੇ ਵੀ। ਹਾਂ ਵੀ ਕਿਹੜਾ ਇੱਥੇ ਤੁਹਾਡੇ ਮਾਮੇ ਦੀ ਜੰਨ ਚੜੀ ਆ ਵੀ ਤੁਸੀਂ ਢੋਲ ਢਮੱਕਿਆਂ ਦੇ ਨਾਲ ਹੋਲੀ ਖੇਡਣ ਤੁਰ ਪਏ ਆ, ਤੁਹਾਨੂੰ ਪਤਾ ਨਾ ਥੋ ਦੇ ਲੈ ਦੇ ਪਾਪਾ। ਉਹ ਵਾਲੀ ਗੱਲ ਆ ਵੀ ਤੁਸੀਂ ਹੋਲੀਆਂ ਖੇਡਣ ਜੀਪਾਂ ਦੇ ਵਿੱਚ ਚੜ ਕੇ ਤੁਰ ਪੈਨੇ ਆ। ਪੁਲਿਸ ਵਾਲੇ ਫਿਰ ਹਨਾ ਉਹਨਾਂ ਨਾਲ ਵੱਖਰੇ ਕਿਸਮ ਦੀ ਹੋਲੀ ਖੇਡਦੇ ਆ। ਕਿੱਦਾਂ ਦੀ? ਲੱਠ ਹੋਲੀ। ਉਹ ਤੇ ਆਪਣੇ ਵਰਿੰਦਾਵਨ ਦੇ ਨਹੀਂ ਮਸ਼ਹੂਰ? ਮੈਂ ਕਿਹਾ ਜੀ ਉੱਥੇ ਵੀ ਹੈਗੀ ਆ, ਕਿਤੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ ਤੇ ਉੱਥੇ ਕਈ ਵਾਰ ਪੁਲਿਸ ਵਾਲੇ ਗਾਲਾਂ ਨਾਲ ਵੀ ਹੋਲੀ ਖੇਡਦੇ ਆ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਹੋਲੀ ਦੀਆਂ ਗੱਲਾਂ ਹੋ ਰਹੀਆਂ ਨੇ, ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਜੋਗੀ ਜੀ ਪੱਕਾ ਤੁਸੀਂ ਇਹ ਕੰਮ ਕੀਤਾ ਹੋਣਾ ਹੈ। ਕਿਹੜਾ? ਤੁਸੀਂ ਹੁੜਦੰਗਬਾਜੀ ਦਾ? ਨਹੀਂ, ਉਹ ਤੇ ਕੀਤਾ ਹੀ ਹੋਣਾ, ਤੇ ਤੁਹਾਡੇ ਮੂੰਹ ਤੇ ਲਿਖਿਆ ਇੱਟਾਂ ਦੇ ਨਾਲ ਰੰਗ ਬਣਾਉਣਾ। ਹੋਏ 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 ਹੋਏ। ਹੋਰ ਵੀ ਜਿਹਦਾ ਫੁੱਲਾਂ ਨਾਲ ਰੰਗ ਬਣਾਉਣਾ। ਮੈਂ ਕਿਹਾ ਜੀ ਅਸੀਂ ਤਾਂ ਨੀਲ ਦਾ ਰੰਗ ਬਣਾਉਣਾ, ਜਿੱਤੇ ਰੰਗ ਪਾਈਦਾ ਸੀ ਉਹਨੂੰ ਤੜਵਾ ਕੇ ਰੱਖ ਲਈਦਾ ਸੀ। ਬੰਦਾ ਵੀ ਸੋਚੇ ਵੀ ਸਭ ਤੋਂ ਵੱਡੀ ਸਾਡੇ ਕੋਲ ਹਥਿਆਰ ਪਤਾ ਕੀ ਹੁੰਦਾ ਸੀਗਾ? ਤੈਨੂੰ ਨਹੀਂ ਪਤਾ? ਨਹੀਂ। ਉਹ ਖਰਤੂੰ ਕਿਹੜਾ ਪੜ੍ਹੀ ਲਿਖੀ ਆ? ਅੱਛਾ, ਸਿਆਹੀ। ਉਹ ਅੱਛਾ, ਸਿਆਹੀ। ਮੈਂ ਕਿਹਾ ਜੀ ਉਹਦੇ ਨਾਲ ਜਿਹੜਾ ਹੋਲੀ ਖੇਡਣ ਦਾ ਸਵਾਦ ਪੈਨ ਵਰਤੇ ਆ। ਹਾਂ ਨਹੀਂ ਉਹਦੇ ਨਾਲ ਜਿਹੜਾ ਸਿਆਹੀ ਨਾਲ ਹੋਲੀ ਖੇਡਣ ਦਾ ਸਵਾਦ ਹੈ ਨਾ, ਉਹ ਨਹੀਂ ਅੱਜ ਤੱਕ ਕਿਤੇ ਵੀ ਲੱਭਾ। ਚਿੱਟੀਆਂ ਸ਼ਰਟਾਂ ਤੇ ਆਏ ਹੋਏ ਹੋਏ ਹੋਏ, ਚਿੱਟੀ ਸ਼ਰਟ ਤੇ ਦਾਗ ਪੈ ਗਏ। ਦਾਗ ਪੈ ਗਿਆ। ਅੱਗੇ ਕੀ ਸੀ? ਬਸ ਕਰੋ। ਲਓ ਜੀ, ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪਿਆਰ ਦੀ ਮੁਹੱਬਤ ਦੀ ਹੋਲੀ ਖੇਲ ਰਹੇ ਆ ਔਰ ਸਾਡੇ ਮੂੰਹ ਦੀ ਪਿਚਕਾਰੀ ਦੇ ਵਿੱਚੋਂ, ਖਾਸ ਕਰਕੇ ਮੇਰੀ ਮੂੰਹ ਦੀ ਪਿਚਕਾਰੀ ਦੇ ਵਿੱਚੋਂ ਤੁਹਾਨੂੰ ਮਿੱਠੇ ਮਿੱਠੇ ਪਿਆਰੇ ਪਿਆਰੇ ਬੋਲ ਡਿੱਗ ਰਹੇ ਨੇ ਔਰ ਤੁਸੀਂ ਉਹਨਾਂ ਨੂੰ ਫੁੱਲਾਂ ਵਰਗੇ ਬੋਲਣ ਬੁੱਝ ਰਹੇ ਹੋ। ਔਰ ਇਧਰੋਂ ਰਮਨੀਕ ਕੌਰ ਦੇ ਮੂੰਹ ਦੇ ਵਿੱਚੋਂ, ਇਹਦੀ ਮੂੰਹ ਦੀ ਪਿਚਕਾਰੀ ਦੇ ਵਿੱਚੋਂ ਪਰੇ ਹੋ ਕੇ ਗੱਲ ਕਰ, ਚੁੱਕ ਨਹੀਂ ਕਰ ਰਿਹਾ ਜੀ। ਗੰਦੇ ਜੇ ਨਾ ਹੋਣ ਤਾਂ। ਵੈਸੇ ਜੋਗੀ ਜੀ ਬਹੁਤ ਤਰ੍ਹਾਂ ਦੇ ਆਪਾਂ ਡਰਾਮੇ ਕੀਤੇ। ਆਪਾਂ ਨਾ ਉੱਤੇ ਬਾਲਕਨੀ ਤੇ ਚੜ ਜਾਣਾ। ਮੈਂ ਨਹੀਂ ਡਰਾਮੇ ਕਰਦਾ ਸੀ, ਮੈਨੂੰ ਨਹੀਂ ਡਰਾਮੇ ਆਉਂਦੇ। ਨੋ ਮੈਂ ਨਹੀਂ ਡਰਾਮੇ ਕਰਦਾ। ਕਿੱਦਾਂ ਲੋਕਾਂ ਨੂੰ ਨਿਸ਼ਾਨੇ ਬਣਾਉਂਦੇ ਹੁੰਦੇ ਸੀ, ਬਾਲਟੀ ਰੱਖ ਕੇ ਵਿੱਚ ਗੁਬਾਰੇ ਭਰ ਕੇ ਔਰ ਉੱਪਰੋਂ ਜਿੰਨੇ ਥੱਲੋਂ ਲੰਘਣਾ ਉੱਤੋਂ ਦੀ ਗੁਬਾਰੇ ਮਾਰਨੇ, ਨਿਸ਼ਾਨੇ ਲਾਉਣੇ। ਉਹ ਤਾਂ ਅਸੀਂ ਤਾਂ ਲਾਏ ਸੀ ਕਿਉਂਕਿ ਇੱਕ ਗਾਣਾ ਨਹੀਂ ਆਇਆ ਸੀਗਾ, ਬੜੇ ਲੁਕ ਕੀਤੇ ਨਹੀਂ ਤਾਂ ਵਾਰ ਨਿਸ਼ਾਨੇ ਤੇਰੇ ਖੁੰਝਦੇ ਰਹੇ। ਆਹੋ, ਤੇ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਿਸ਼ਾਨੇ ਸਾਡੇ ਐਨ ਟਿਕਾਣੇ ਤੇ ਨਹੀਂ ਲੱਗੇ। ਉਹ ਜਿਹੜੇ ਨਿਸ਼ਾਨੇ ਸੀ ਸਾਡੇ ਪਈਆਂ, ਪਰ ਦੇਖੋ ਉਹ ਤਾਂ ਪੈਣੀਆਂ ਹੁੰਦੀਆਂ ਸੀ। ਅਸੀਂ ਤਾਂ ਕਹਿੰਦੇ ਸੀ ਕਿ ਹਵਾਈ ਫਾਇਰ ਜਿਹਨੂੰ ਕਹਿੰਦੇ ਨਾ, ਉਹ ਕਰਦੇ ਹੁੰਦੇ ਸੀ, ਪਰ ਕਿਤੇ ਕਿਤੇ ਲੱਗੇ, ਕਿਤੇ ਕਿਤੇ ਨਹੀਂ ਲੱਗੇ। ਸੋ ਇਸ ਕਰਕੇ ਹੋਲੀ ਜਿਹੜੀ ਆ, ਹੋਲੀ ਉਦੋਂ ਆਪਣੇ ਸਵਾਦ ਵਿੱਚ ਹੁੰਦੀ ਸੀ। ਅੱਜ ਹੋਲੀ ਖਾਮਖਾ ਦੇ ਝਗੜੇ ਫਸਾਦ ਬਣਦੀ ਜਾ ਰਹੀ ਹੈ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ ਯੂਐਸਏ। ਜੋਗੀ ਜੀ ਇੱਕ ਮੈਨੂੰ ਗਿਲਾਇਆ ਸਰਕਾਰਾਂ ਦੇ ਨਾਲ। ਅੱਛਾ, ਤੇ ਕਿਸੇ ਸਰਕਾਰ ਤੈਨੂੰ ਕੀ ਪਿਚਕਾਰੀ ਦੇ ਵਿੱਚ ਪਾਉਣ ਨੂੰ ਰੰਗ ਨਹੀਂ? ਗਿਲਾ ਤੇਰਾ ਸਰਕਾਰਾਂ ਦੇ ਨਾਲ, ਤੂੰ ਆ ਗਈ ਵੱਡੀ। ਨਹੀਂ, ਪਿਛਲੇ ਸਾਲ ਵੀ ਕਰੋਨਾ ਕਰਕੇ ਹੋਲੀ ਦਾ ਮੱਚ ਮਰ ਗਿਆ ਸੀ, ਕੋਈ ਮਜ਼ਾ ਨਹੀਂ ਸੀ ਆਇਆ। ਐਤਕੀ ਫੇਰ ਕਹਿੰਦੇ ਹੋਲੀ ਦੇ ਕੋਲ ਕਰੋਨਾ ਵੱਧ ਜਾਣਾ ਹੈ। ਵੱਧ ਜਾਣਾ ਨਹੀਂ, ਵੱਧ ਗਿਆ। ਹਾਂ, ਇਹ ਮਾਰਚ ਮਹੀਨਾ ਜਿਹੜਾ ਨਾ, ਇਹ ਕੈਲੰਡਰ ਦੇ ਵਿੱਚੋਂ ਕੱਢ ਹੀ ਦੇਣਾ ਚਾਹੀਦਾ। ਇਹਦੇ ਨਾਲੋਂ ਚੰਗਾ 2 ਵਾਰੀ ਦਸੰਬਰ ਪਾ ਦਿਓ। ਵੈਰੀ ਗੁੱਡ। ਕਿੰਨੀ ਵਾਰੀ ਕਹਿਣਾ? ਮੈਂ ਤਾਂ ਕਹੂੰਗਾ ਹੀ ਜਦ ਤੱਕ ਪੈਂਦਾ ਨਹੀਂ। ਅੱਛਾ, ਹੁਣ ਤੁਹਾਡੀ ਇਹ ਮੰਗਾ ਵੀ ਸਰਕਾਰਾਂ ਮੰਨਣ ਹੈ ਨਾ। ਪਰ ਇੱਕ ਦੇਖਿਆ ਜਾਵੇ ਨਾ ਤੇ ਜੋਗੀ ਜੀ, ਜੋ ਹਾਲ ਪਿਛਲੀ ਵਾਰੀ ਸੀ ਉਹੀ ਹਾਲ ਐਤਕੀ ਵੀ ਹੈ। ਲੋਕਾਂ ਨੇ ਫਿਰ ਵੀ ਇਹਤਿਆਤ ਵਰਤਨ ਨੂੰ ਕਿਹਾ, ਪਰ ਲੋਕੀ ਕਰਨ ਤੇ ਕੀ ਕਰਨ। ਅਗਲਾ ਨੇ ਸੋਚਿਆ ਸੀ, ਚਾਹ ਬੜੇ ਸੀ, ਉਹਨਾਂ ਨੇ ਕਿਹਾ ਸੀ ਚਲੋ ਅਗਲੇ ਸਾਲ ਸਹੀ। ਐਤਕੀ ਫਿਰ ਕਹਿਣਗੇ ਚਲੋ ਅਗਲੇ ਸਾਲ ਸਹੀ। ਪਰ ਇੱਕ ਗੱਲ ਇਹ ਵੀ ਆ ਜੋਗੀ ਜੀ ਕਿ ਹੁਣ ਨਾ ਇਵੈਂਟ ਵਗੈਰਾ ਹੋਣ ਲੱਪੇ ਹੋਲੀਆਂ ਦੇ। ਹੁਣ ਚੋਚਲੇਬਾਜ਼ੀਆਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੋਣ ਲੱਪੀਆਂ ਨੇ। ਹੁਣ ਉਹ ਪਿਆਰ ਮੁਹੱਬਤ ਰਿਹਾ ਨਹੀਂ ਵੀ ਰਿਸ਼ਤੇਦਾਰਾਂ ਦੇ ਵਿੱਚ ਜਾਣਾ ਔਰ ਹੋਲੀ ਦੇ ਰੰਗਾਂ ਦੇ ਨਾਲ ਨਾਲ ਮਨ ਦੀ ਕੜਤਨ ਨੂੰ ਦੂਰ ਕਰਨਾ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਗੱਲ ਕੀਤੀ ਹੈ ਅਸੀਂ ਹੋਲੀ ਦੀ। ਹੋਲੀ ਜਿਹੜੀ ਹੈ, ਦੇਖੋ ਸਾਡੇ ਗੁਰੂ ਸਾਹਿਬ ਨੇ
ਇਸ ਹੋਲੀ ਨੂੰ ਮਰਦਾਵੇਂ ਰੰਗ ਦੇ ਵਿੱਚ ਰੰਗ ਕੇ ਹੋਲਾ ਮਹੱਲਾ ਬਣਾਇਆ ਜੀ। ਮਸਨੂਈ ਜੰਗਾਂ ਖੇਡੀਆਂ ਔਰ ਮਸਨੂਈ ਜੰਗਾਂ ਜਿੱਤਣ ਵਾਲਿਆਂ ਨੂੰ ਫਿਰ ਕੜਾਹ ਪ੍ਰਸ਼ਾਦੀਆਂ ਦੇਗਾਂ ਵਰਤਾਈਆਂ, ਸਿਰੋਂ ਪਾਉ ਦਿੱਤੇ ਔਰ ਉਹਨਾਂ ਨੂੰ ਬਹਾਦਰਾਂ ਦੀ ਕੌਮ ਦੇ ਵਿੱਚ ਸ਼ੁਮਾਰ ਕੀਤਾ ਔਰ ਉਹ ਮਾਰਸ਼ਲ ਕੌਮ ਤਿਆਰ ਕੀਤੀ ਕਿ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਰੇ ਹੋ ਕੇ ਸੱਚਮੁੱਚ ਮਰਦਾਵੇਂ ਰੰਗ ਦੇ ਵਿੱਚ ਰੰਗੀ ਗਈ। ਪਰ ਅਫਸੋਸ ਕਿ ਉਸ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਅੱਜ ਦੇ ਸਾਡੇ ਜਵਾਕ ਜਿਹੜੇ ਆ ਨਾ ਉਹ ਉਹਨਾਂ ਚੀਜ਼ਾਂ ਦੇ ਮਗਰ ਦੌੜ ਰਹੇ ਆ ਕਿ ਜਿਨ੍ਹਾਂ ਚੀਜ਼ਾਂ ਦੇ ਵਿੱਚ ਨਾ ਤੇ ਕੋਈ ਇਤਿਹਾਸ ਹੈ, ਨਾ ਕੋਈ ਉਹਨਾਂ ਦਾ ਮਿਥਿਹਾਸ ਹੈ, ਬਸ ਦੰਦ ਕਥਾਵਾਂ ਦੇ ਮਗਰ ਲੱਗੇ ਹੋਏ ਨੇ ਔਰ ਜਿਹੜੇ ਸਿਰ ਦੇ ਕੇ ਇਤਿਹਾਸ ਕਮਾਏ ਗਏ ਨੇ ਉਹਨਾਂ ਦੇ ਮਗਰ ਨਹੀਂ ਲੱਗ ਰਹੇ। ਅਫਸੋਸ ਕਹਿੰਦੇ ਨੇ ਕਿ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਬਿਲਕੁਲ ਜੀ, ਔਰ ਅਸੀਂ ਇਤਿਹਾਸ ਨੂੰ ਬਿਲਕੁਲ ਨਹੀਂ ਭੁੱਲਣ ਦਵਾਂਗੇ ਔਰ ਪੰਜਾਬੀ ਰੇਡੀਓ USA ਤੇ ਹਰ ਵਾਰ ਤੁਹਾਡੇ ਲਈ ਇਹੋ ਜਿਹੀਆਂ ਕੁਝ ਨਵੀਆਂ ਗੱਲਾਂ ਲੈ ਕੇ ਆਉਂਦੇ ਰਵਾਂਗੇ। ਫਿਲਹਾਲ ਮੈਨੂੰ ਰਵਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਤੁਸੀਂ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।